व्यूअर्स वेलकम बैक टू प्रोग्राम। सो व्यूअर्स गलबात करन जा रहे हैं कि भारत के प्रधानमंत्री नरेंद्र मोदी ने अपने एक चोण जलसे ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਮੁਸਲਮਾਨਾਂ ਨੂੰ ਕੋਈ ਰਿਜ਼ਰਵੇਸ਼ਨ ਕੋਟਾ ਨਹੀਂ ਲੈਣ ਦਿਆਂਗਾ। ਸੋ ਇਸ ਤੋਂ ਵੱਧ ਕੇ ਕਿਸੇ ਘੱਟ ਗਿਣਤੀ ਪ੍ਰਤੀ ਨਫ਼ਰਤ ਕੀ ਹੋ ਸਕਦੀ ਹੈ। ਇਹੋ ਜਿਹਾ ਵਰਤਾਰਾ ਸਿੱਖਾਂ ਈਸਾਈਆਂ ਅਤੇ ਦਲਿਤਾਂ ਨਾਲ ਵੀ ਹੋਵੇਗਾ ਜਦੋਂ ਤੱਕ ਹਿੰਦੂਤਵਾਦੀ ਵਿਚਾਰਧਾਰਾ ਜਿਉਂਦੀ ਰਹੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਕੁਝ ਵੀਰ ਸਾਨੂੰ ਇਹ ਕਹਿਣਗੇ ਕਿ ਜੀ ਚੋਣਾਂ ਦਾ ਮਾਹੌਲ ਪੂਰਾ ਗਰਮ ਹੈ, ਪੰਜਾਬ ਦੀਆਂ ਸੀਟਾਂ ਦੇ ਬਾਰੇ ਵੀ ਤੁਸੀਂ ਕੋਈ ਕਮੈਂਟ ਕਰੋ, ਮੋਦੀ ਵਾਪਸ ਆਏਗਾ ਕਿ ਨਹੀਂ ਆਏਗਾ, ਜੇ ਆਏਗਾ ਤਾਂ ਕੀ ਹੋਏਗਾ ਜਾਂ ਦੂਜਾ। ਤੇ ਮੈਂ ਕਿਹਾ ਜੀ ਅਸੀਂ ਜਦੋਂ ਇਸ ਦੇ ਉੱਤੇ ਆਪਣੀ ਟੇਕ ਦਿੰਦੇ ਜੇ ਦਲ ਖਾਲਸਾ ਦੀ ਸਟੇਟਮੈਂਟ ਕੱਲ੍ਹ ਅਸੀਂ ਸ਼ੇਅਰ ਕੀਤੀ ਔਰ ਪੂਰਾ ਇੱਕ ਸੈਗਮੈਂਟ ਉਸ ਦੇ ਨਾਂ ਸੀ। ਸੋ ਇਹ ਇੱਕ ਜ਼ਰੂਰੀ ਹੁੰਦਾ ਹੈ ਕਿ ਵੀ ਮੈਸੇਜ ਮਿਲ ਜਾਣਾ ਚਾਹੀਦਾ ਹੈ ਕਿ ਵੀ ਅਸੀਂ ਜਿਸ ਆਜ਼ਾਦੀ ਦੇ ਸੰਕਲਪ ਨੂੰ ਲੈ ਕੇ ਤੁਰੇ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਦਿੱਤੀਆਂ ਨੇ, ਜੂਨ 84 ਤੋਂ ਬਾਅਦ ਜਿਸ ਸੰਵਿਧਾਨ ਨੂੰ ਆਇਨ ਨੂੰ ਅਸੀਂ ਟਾਇਲਟ ਪੇਪਰ ਤੋਂ ਵੱਧ ਕੇ ਇਸ ਦੀ ਕੋਈ ਵਕਤ ਨਹੀਂ, ਇਹ ਕਿਹਾ ਉਸ ਸਿਸਟਮ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਹਨਾਂ ਆਪਣੇ ਭਰਾਵਾਂ ਭੈਣਾਂ 'ਤੇ ਵੀ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕਰਦੇ ਜਿਹੜੇ ਕਿ ਉੱਥੇ ਰਹਿੰਦੇ ਆ ਉਸ ਸਿਸਟਮ ਦੇ ਵਿੱਚ ਚੋਣਾਂ ਵੀ ਵੀ ਸ਼ਮੂਲੀਅਤ ਕਰਦੇ ਨੇ ਜਾਂ ਹੋਰ ਵੀ ਉਸ ਪਾਰਟ ਨੂੰ, ਐਜ਼ ਲੌਂਗ ਐਜ਼ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਸਿਰਫ ਵਕਤੀ ਤੌਰ 'ਤੇ ਹੈ। ਅਲਟੀਮੇਟ ਜਿਹੜਾ ਨਿਸ਼ਾਨਾ ਜਾਂ ਸਾਡੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ। ਹਾਲਾਂ ਇਸ ਬਾਰੇ ਅਸੀਂ ਰਿਪੀਟਡਲੀ ਜਦੋਂ ਇੱਕ ਤਬਕਾ ਇਹ ਵੀ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਜੀ ਸਾਡੀ ਆਵਾਜ਼ ਤਾਂ ਪਾਰਲੀਮੈਂਟ 'ਚ ਜਾਣੀ ਚਾਹੀਦੀ ਹੈ, ਉੱਥੇ ਖਲੋ ਕੇ ਕੋਈ ਬੋਲੇਗਾ। ਬਿਲਕੁਲ ਸਰ ਕਪੂਰ ਸਿੰਘ ਤੋਂ ਵੱਧ ਕੇ ਜਿਹੜੇ ਪਹਿਲੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ 1960s ਦੇ ਵਿੱਚ ਬਣੇ ਸੀ, ਲੇਟ 50s ਦੇ ਵਿੱਚ, ਉਹਨਾਂ ਦੀਆਂ ਸਪੀਚਿਸ ਔਰ ਕਿੰਨਾ ਕੁਛ ਉਸ ਦੇ ਨਾਲ ਜੁੜਿਆ ਹੋਇਆ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿੰਨੇ ਹੋਰ MP ਖਾਸ ਤੌਰ 'ਤੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਤੀਸਰੀ ਵਾਰ ਬਣੇ, ਪਹਿਲੀ ਵਾਰ ਤਾਂ ਉਹਨਾਂ ਨੇ ਜਿਹੜੀ ਹੈ ਸਹੁੰ ਨਹੀਂ ਸੀ ਚੁੱਕੀ ਔਰ ਉਹਨਾਂ ਦੀਆਂ ਸਪੀਚਿਸ ਉਹ ਹਰ ਮੁੱਦੇ ਦੇ ਉੱਤੇ, ਉਹ ਭਾਵੇਂ ਮੁਸਲਮਾਨਾਂ ਦੇ ਹੱਕ ਹੋਣ ਔਰ ਈਵਨ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਬਾਹਰ ਜੋ ਕੁਛ ਕਰ ਰਿਹਾ ਪਾਰਲੀਮੈਂਟ 'ਚ ਖਲੋ ਕੇ ਅਮਿਤ ਸ਼ਾਹ ਨੂੰ ਵੰਗਾਰ ਕੇ ਉਹਨਾਂ ਨੇ ਆਪਣੇ ਵਿਊ ਦਿੱਤੇ ਹੋਏ ਨੇ। ਇਸੇ ਤਰ੍ਹਾਂ ਹੋਰ ਵੀ ਟਾਈਮ ਟੂ ਟਾਈਮ ਕੁਛ ਨਾ ਕੁਛ ਕਹਿੰਦੇ ਰਹੇ ਨੇ, ਲੇਕਿਨ ਉਹਦੇ ਨਾਲ ਕੀ ਫਰਕ ਪਿਆ? ਕੀ ਟਰਾਂਸਨੈਸ਼ਨਲ ਰਿਪਰੈਸ਼ਨ ਰੁਕ ਗਿਆ ਜਾਂ ਕੋਈ ਹੋਰ ਹੋਇਆ? ਹਾਲਾਂ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਕਿਉਂਕਿ ਅਲਟੀਮੇਟਲੀ ਉੱਥੇ ਤੁਹਾਡੀ ਆਵਾਜ਼ ਵੀ ਨਗਾਰਖਾਨੇ ਦੇ ਵਿੱਚ ਤੂਤੀ ਵਾਲਾ ਤੁਹਾਡਾ ਹਾਲ ਹੈ। ਔਰ ਇਸ ਦੇ ਉਲਟ ਜੇ ਅਸੀਂ ਬਾਹਰ ਬੈਠੇ ਡਾਇਸਪੋਰਾ ਦੀ ਤਾਕਤ ਵੀ ਇਹਨਾਂ ਗੱਲਾਂ 'ਤੇ ਹੀ ਲਾਈ ਰੱਖਾਂਗੇ ਕਿ ਵੀ ਉੱਥੇ ਕੀ ਹੈ ਅਤੇ ਕੀ ਨਹੀਂ ਹੈ, ਉਹਨਾਂ ਨੂੰ ਠੀਕ ਹੈ ਇਹ ਰੌਲਾ ਗੌਲਾ ਹੈ, 4 ਹਫ਼ਤੇ ਬਾਅਦ ਪਤਾ ਲੱਗ ਜਾਏਗਾ ਕੌਣ ਜਿੱਤਿਆ ਕੌਣ। EVM ਮਸ਼ੀਨਾਂ ਵੀ ਇਹਨਾਂ ਦੇ ਕੋਲ ਨੇ, ਦੂਸਰਾ ਪਾਰਟ ਵੀ ਹੈ। ਹਾਲਾਂਕਿ ਮੈਂ ਸਮਝਦਾ ਵੀ ਸਾਡੇ ਇਸ ਤਬਕੇ ਦੇ ਲਈ ਇਸ ਚੋਣਾਂ ਦੇ ਦੌਰਾਨ ਜੋ ਕੁਛ ਮੋਦੀ ਜਾਂ ਅਮਿਤ ਸ਼ਾਹ ਜਾਂ ਉਹਨਾਂ ਦੇ ਕੈਂਡੀਡੇਟ ਕਹਿ ਰਹੇ ਨੇ, ਜੇ ਉਹਨਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਹੋਏ ਜਾਂ ਉਹਨਾਂ ਵੱਲ ਮਾੜਾ ਮੋਟਾ ਧਿਆਨ ਵੀ ਜਾਏ ਤਾਂ ਫਿਰ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਮੈਜੋਰੀਟੇਰੀਅਨਿਜ਼ਮ ਦੇ ਵਿੱਚ ਰਹਿਣਾ ਘੱਟ ਗਿਣਤੀਆਂ ਦੇ ਲਈ ਕਿਵੇਂ ਜਾਨ ਦਾ ਖਾਊ ਹੈ, ਕਿਵੇਂ ਨਫ਼ਰਤ ਭਰੀ ਹੋਈ ਹੈ, ਕਿਵੇਂ ਇਹਨਾਂ ਹੀ ਚੋਣਾਂ ਦੇ ਦੌਰਾਨ ਅਸੀਂ ਉਸ ਤੋਂ ਪਹਿਲਾਂ ਜਿਹੜੀਆਂ ਇਹ ਦੇਖਿਆ ਕਿ UP 'ਚ ਦੀਆਂ ਚੋਣਾਂ ਵੇਲੇ, ਅਸੈਂਬਲੀ ਚੋਣਾਂ ਵੇਲੇ ਔਰ ਹੁਣ ਜਦੋਂ ਰਾਜਸਥਾਨ ਦੀ ਇੱਕ ਸੀਟ ਦੇ ਉੱਤੇ ਇੱਕ ਹੋਰ ਜੋਗੀ ਖੜ੍ਹਾ ਅਤੇ ਉਹਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦਾ ਉਹ ਪ੍ਰੋਮੀਨੈਂਟ ਜਿਹੜਾ ਕੈਂਡੀਡੇਟ ਬਣਿਆ ਉਹ ਕਹਿ ਰਿਹਾ ਕਿ ਵੀ ਇਹ ਗੁਰਦੁਆਰੇ ਔਰ ਮਸੀਤਾਂ ਸਾਡੇ ਹਿੰਦੂਤਵਾ ਦੇ ਰਸਤੇ ਦੀ ਬਹੁਤ ਵੱਡੀ ਰੁਕਾਵਟ ਹੈ ਔਰ ਜਦੋਂ ਸਾਡੇ ਹੱਥ ਪਾਵਰ ਆਈ ਅਸੀਂ ਇਹਨਾਂ ਨੂੰ ਸਾਫ਼ ਕਰ ਦਿਆਂਗੇ। ਬਾਅਦ ਦੇ ਵਿੱਚ ਇਹ ਹੋਇਆ ਕਿ ਜੀ ਉਹ ਤੋਂ ਅਸਤੀਫਾ ਮੰਗਿਆ, ਦਿੱਤਾ ਨਹੀਂ ਦਿੱਤਾ, ਪਰ ਇਹ ਟਰੂਥ ਹੈ ਕਿਉਂਕਿ ਜਦੋਂ ਤੁਸੀਂ 4 ਚੁਫੇਰੇ ਹਿੰਦੂਤਵਾ ਦੇ ਭਗਵੇ ਝੰਡੇ ਔਰ ਹਿੰਦੂਤਵਾ ਦਾ ਦੇਖਦੇ ਹੋ ਔਰ ਉਸ ਇਕੱਠ ਦੇ ਵਿੱਚ ਆਦਿੱਤਿਆਨਾਥ ਯੋਗੀ ਬੈਠਾ ਹੋਇਆ, ਫਿਰ ਜਦੋਂ ਮੋਦੀ ਰਾਜਸਥਾਨ ਦੇ ਉਸ ਚੋਣ ਜਲਸੇ ਦੇ ਵਿੱਚ ਖਲੋ ਕੇ
ਇਹ ਗੱਲ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਜੇ ਤੁਸੀਂ ਵੋਟਾਂ ਦੂਸਰੇ ਅਲਾਇੰਸ ਨੂੰ ਪਾਈਆਂ ਤੇ ਉਹ ਤੁਹਾਡਾ ਸਾਰੀਆਂ ਜਾਇਦਾਦਾਂ ਖੋਹ ਲੈਣਗੇ, ਹਿੰਦੂ ਔਰਤਾਂ ਦੇ ਮੰਗਲ ਸੂਤਰ ਖੋਹ ਲੈਣਗੇ ਔਰ ਤੁਹਾਡਾ ਸੋਨਾ ਦੂਜਿਆਂ ਨੂੰ ਮੁਸਲਮਾਨਾਂ ਨੂੰ ਵੰਡਤਾ ਜਾਏਗਾ, ਉਹਨਾਂ ਨੂੰ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਉਹਨਾਂ ਨੂੰ ਵੰਡ ਦਿੱਤਾ ਜਾਏਗਾ। ਅੱਜ ਕਮੈਂਟੇਟਰ ਨੇ ਠੀਕ ਕਿਹਾ, ਉਹਨੇ ਕਿਹਾ ਵੀ ਪਹਿਲਾਂ ਲੋਕਾਂ ਨੂੰ ਇਹ ਦਿਖਾਉਂਦੇ ਰਹੇ ਕਿ ਮੰਗਲ ਗ੍ਰਹਿ ਪਹੁੰਚ ਗਏ ਅਸੀਂ, ਗੱਡਾ ਸਾਡਾ ਮੰਗਲ, ਹੁਣ ਕਹਿੰਦਾ ਮੰਗਲ ਗ੍ਰਹਿ ਤੋਂ ਉਤਰ ਕੇ ਮੰਗਲ ਸੂਤਰ ਤੇ ਆ ਗਿਆ ਵੀ ਮੰਗਲ ਗ੍ਰਹਿ ਤਾਂ ਕੀ ਲੈਣਾ ਸੀ, ਮੰਗਲ ਸੂਤਰ ਵੀ ਕਹਿੰਦੇ ਸਾਡਾ ਖੋਹ ਲਿਆ। ਸੋ ਮਤਲਬ ਇਹ ਹੈ ਵੀ ਨਫ਼ਰਤ। ਹੁਣ ਇਹ ਜਿਹੜਾ ਤੁਸੀਂ ਕੋਟ ਕਹੀ ਹੈ ਮੋਦੀ ਨੇ, ਇਹ ਜਿਹੜਾ ਉੱਥੇ ਸਪੀਚ ਕਰਦੇ ਆ ਕਿਹਾ ਆਪਣੇ ਇੱਕ ਚੋਣ ਜਲਸੇ ਦੇ ਵਿੱਚ, no quota for Muslims as long as I am alive, says Prime Minister Modi. Prime Minister accuses Congress of undermining the Indian Constitution by snatching away the rights of marginalized sections and bringing quota for Muslims through the back door. ਹੁਣ ਇੰਨੀ ਨਫ਼ਰਤ, ਇੱਕ ਜਿਹੜਾ ਹੈਡ ਆਫ ਦਾ ਸਟੇਟ ਹੈ, ਜਿਸ ਸੂਬੇ ਦੇ ਵਿੱਚ, ਜਿਸ ਮੁਲਕ ਦੇ ਵਿੱਚ ਸੈਕੰਡ ਲਾਰਜੈਸਟ ਨੰਬਰ ਆਫ ਮੁਸਲਿਮਸ ਰਹਿੰਦੇ ਨੇ, 20 ਕਰੋੜ, ਹਾਲਾਂਕਿ ਹੁਣ ਇਸ ਤੋਂ ਵੀ ਜ਼ਿਆਦਾ ਗਿਣਤੀ ਹੋਏਗੀ, ਪਰ ਕਿਉਂਕਿ ਜਿਹੜੀ ਸੈਂਸਸ 2021 ਦੇ ਵਿੱਚ ਡਿਊ ਸੀ ਇਹਨੇ ਨਹੀਂ ਕਰਾਈ, 3 ਸਾਲ ਲੰਘ ਗਏ ਨੇ, ਹਰ ਹਕੂਮਤ ਕਰਵਾਉਂਦੀ ਰਹੀ। ਇਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਬੈਕਵਰਡ ਕਲਾਸਿਸ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ, ਮੁਸਲਿਮਸ, ਕ੍ਰਿਸਚਨਸ, ਉਹਨਾਂ ਦੀ ਆਬਾਦੀ ਵਧੀ ਨਜ਼ਰ ਆਏਗੀ ਔਰ ਦੂਸਰਾ ਤੇ ਇਹਨਾਂ ਨੂੰ ਰਿਜ਼ਰਵੇਸ਼ਨ ਦੇਣੀ। ਜਿਹੜਾ ਆਪੋਜੀਸ਼ਨ ਕਾਂਗਰਸ ਅਲਾਇੰਸ ਦਾ ਇੱਕ ਪਾਰਟ ਤਾਂ ਇਹ ਹੈ ਕਿ ਵੀ ਅਸੀਂ OBC ਔਰ ਦੂਸਰਿਆਂ ਨੂੰ ਵੀ ਜਿਹੜੀ ਹੈ ਉਸ ਮੁਤਾਬਕ ਰਿਜ਼ਰਵੇਸ਼ਨ ਹੋਏ। ਹੁਣ ਇਸ ਸਾਰੇ ਦੇ ਚਲਦੇ ਆ ਇਹ ਸਾਡੇ ਸਿੱਖ ਵੀਰ ਭੈਣਾਂ ਜਿਨ੍ਹਾਂ ਦੀ ਦਿਲਚਸਪੀ ਕਿ ਇਸ ਸੀਟ ਤੇ ਕੀ ਹੋਏਗਾ, ਉਸ ਸੀਟ ਤੇ ਕੀ ਹੋਏਗਾ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਇੱਕ ਇਲੈਕਟਿਡ ਪ੍ਰਾਈਮ ਮਿਨਿਸਟਰ, 2 ਟਰਮ ਪ੍ਰਾਈਮ ਮਿਨਿਸਟਰ ਜਿਹੜਾ ਨੈਕਸਟ ਵੀ ਜਿੱਤਣ ਜਾ ਰਿਹਾ ਹੈ, ਉਸ ਦਾ ਇੱਕ ਵੱਡੀ ਘੱਟ ਗਿਣਤੀ ਬਾਰੇ ਇਹ ਹੈ ਤੇ ਅਸੀਂ ਕਿਹਦੇ ਪਾਣੀ ਹਾਰ ਹੈ। ਅਸੀਂ 2 ਕਰੋੜ ਉਸ ਖਿੱਤੇ ਦੇ ਵਿੱਚ 20 ਕਰੋੜ ਦੀ ਵੁਕਤ ਨਹੀਂ ਹੈ। ਉਹਨਾਂ ਨੂੰ ਕਹਿੰਦਾ ਵੀ ਮੈਂ ਜਿਉਂਦੇ ਜੀ ਤਾਂ ਨਹੀਂ ਇਹਨਾਂ ਨੂੰ ਨੇੜੇ ਲੱਗਣ ਦਿੰਦਾ। ਤੇ ਫਿਰ ਇਸ ਗੱਲ ਦੀ ਸਮਝ ਆਣੀ ਚਾਹੀਦੀ ਹੈ, ਜਿਹੜੀ ਗੱਲ ਮੈਨੂੰ ਯਾਦ ਹੈ ਗਿਆਨੀ ਸ਼ੇਰ ਸਿੰਘ ਜਿਨ੍ਹਾਂ ਨੇ ਜਿਹੜੇ ਅਕਾਲੀ ਲੀਡਰ ਸੀ ਔਰ 1930 ਦੇ ਵਿੱਚ ਆਲ ਧਰਮ ਸੰਮੇਲਨ ਹੁੰਦੇ ਸੀ ਔਰ ਲਖਨਊ ਦੇ ਵਿੱਚ ਬਲਾਈਂਡ ਸੀਗੇ ਔਰ ਉੱਥੇ ਇੱਕ ਐਜੂਕੇਸ਼ਨਲ ਹੋਇਆ ਕਿ ਜਿੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਜਿਹੜਾ ਉਹ ਸਦਭਾਵਨਾ ਦੀ ਗੱਲ ਕਰ ਰਹੇ ਸੀ। ਔਰ ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਵੀ ਜਿੱਥੇ ਮੈਨੂੰ ਠਹਿਰਾਇਆ ਗਿਆ ਸੀ ਜਿਸ ਸਰਾਂ ਦੇ ਵਿੱਚ, ਉਹਦੇ ਨਾਲ ਹੀ ਮਦਨ ਮੋਹਨ ਮਾਲਵੀਆ ਜਿਹੜਾ ਫਾਊਂਡਰ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦਾ, ਹਿੰਦੂ ਮਹਾਸਭਾ ਦਾ ਪਹਿਲਾ ਪ੍ਰੈਜ਼ੀਡੈਂਟ, ਕਹਿੰਦਾ ਉਹਨੇ ਆਪਣਾ ਜਦੋਂ ਤਕਰੀਰ ਕੀਤੀ ਤੇ ਉਹਨੇ ਤਾਂ ਬੜਾ ਮੁਸਲਮਾਨਾਂ ਦੇ ਨਾਲ ਨੇੜਤਾ ਔਰ ਦੂਜੇ ਦੀ, ਉਹ ਕਹਿੰਦਾ ਮੈਨੂੰ ਪਤਾ ਸੀ ਵੀ ਇਹ ਤਾਂ ਗਾਂਧੀ ਨਾਲੋਂ ਵੀ ਇਸ ਲਈ ਟੁੱਟ ਕੇ ਕਾਂਗਰਸ ਨਾਲੋਂ ਅੱਡ ਹਿੰਦੂ ਮਹਾਸਭਾ ਬਣਾਈ ਹੈ ਕਿ ਇਹਨਾਂ ਨੂੰ ਲੱਗਦਾ ਕਿ ਵੀ ਸਾਡਾ ਸਨਾਤਨੀ ਹਿੰਦੂਆਂ ਦਾ ਏਜੰਡਾ ਅੱਗੇ ਆਉਣਾ ਚਾਹੀਦਾ। ਤੇ ਕਹਿੰਦੇ ਜੀ ਸ਼ਾਮ ਨੂੰ ਜਦੋਂ ਅਸੀਂ ਮਿਲੇ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਮਾਲਵੀਆ ਜੀ आज तो आपने कमाल कर दी, आपने इतनी सहानुभूति दिखाई, आपने इतनी सद्भावना का इजहार किया कि मुझे लगता है कि आपका भी हृदय परिवर्तन हो गया है। तो कहना भी उन्हें बड़ा खिसियाणी जी हंसी हंस के कहना है ज्ञानी जी फिक्र मत करो, अंग्रेज़ों को जाने दो, हम तो शिक्षा प्रणाली में संशोधन करके ही मुसलमानों की मुसलमानी निकाल देंगे कि भी एजुकेशन सिस्टम साढ़े कोल आना है तो असी उहदे राही इन्हां दी और ज्ञानी जी कहंदे ने भी मैं जो घर शाम ਨੂੰ ਆਪਣੇ ਕਮਰੇ 'ਚ ਆਇਆ ਵਾਪਸ ਇਸ ਗੁਫ਼ਤਗੂ ਤੋਂ ਬਾਅਦ ਤੇ ਮੈਂ ਸੋਚਿਆ ਕਿ ਵੀ ਇੰਨੀ ਵੱਡੀ ਗਿਣਤੀ 'ਚ ਹੁਣ ਉਦੋਂ ਮੁਸਲਮਾਨ ਪਾਕਿਸਤਾਨ ਵਾਲੇ ਵੀ ਉਸ ਭਾਰਤ ਦਾ ਹਿੱਸਾ ਸੀ ਕਿ ਵੀ ਜੇ ਇਹਨਾਂ ਦੀ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਦੇਣਗੇ ਐਜੂਕੇਸ਼ਨ ਸਿਸਟਮ ਬਦਲ ਕੇ ਤੇ ਸਿੱਖਾਂ ਨਾਲ ਕੀ ਕਰਨਗੇ। ਔਰ ਅਫਸੋਸ ਕਿ ਗਿਆਨੀ ਸ਼ੇਰ ਸਿੰਘ 47 ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ, ਅਦਰਵਾਈਜ਼ ਉਹ ਇੱਕ ਐਸੀ ਆਵਾਜ਼ ਸੀ ਜਿਨ੍ਹਾਂ ਦੀ ਐਡਵੋਕੇਸੀ ਸੀ ਕਿ ਸਿੱਖਾਂ ਨੂੰ ਆਪਣਾ ਆਜ਼ਾਦ ਰਾਜ ਜਿਹੜਾ ਸਿੱਖ ਸਟੇਟ ਲੈਣੀ ਚਾਹੀਦੀ ਹੈ, ਇਹਨਾਂ ਨੇ ਸਾਡਾ ਕੱਖ ਨਹੀਂ ਛੱਡਣਾ। ਸੋ ਜੇ ਹੁਣ ਮੋਦੀ ਜਿਉਂਦੇ ਜੀ ਉਹਨਾਂ ਨੂੰ ਰਿਜ਼ਰਵੇਸ਼ਨ ਤੱਕ ਵੀ ਨਹੀਂ ਪਹੁੰਚਣ ਦੇਣਾ ਚਾਹੁੰਦਾ, ਜਿਹੜੀ ਰਿਜ਼ਰਵੇਸ਼ਨ ਗੱਲ ਇਹ ਨਹੀਂ ਹੈ ਵੀ ਕੋਈ ਮੁਸਲਮਾਨਾਂ ਦੇ ਨਾਲ ਵਿਸ਼ੇਸ਼ ਦਰਜੇ ਦੀ ਗੱਲ ਹੈ, ਗੱਲ ਇਹ ਹੈ ਕਿ ਉਹਨਾਂ ਨੇ ਜਿਹੜੀ ਰਿਜ਼ਰਵੇਸ਼ਨ ਬਣਾਇਆ ਹੋਇਆ ਕਲੌਜ਼ ਉਹਦੇ ਥੱਲੇ ਜਿਹੜੇ ਹਿੰਦੂ ਕੈਟਾਗਰੀ 'ਚ ਆਉਂਦੇ ਨੇ, ਬੈਕਵਰਡ ਕਲਾਸ, ਸ਼ਡਿਊਲ ਕਾਸਟ, ਉਹਨਾਂ ਨੂੰ ਹੀ ਰਿਜ਼ਰਵੇਸ਼ਨ ਹੈ। ਜਿਹੜੇ ਮੁਸਲਮਾਨ
ਜਾਂ ਈਸਾਈ ਨੇ ਉਹਨਾਂ ਨੂੰ ਨਹੀਂ ਹੈ। ਔਰ ਜਦੋਂ ਉਹਨਾਂ ਨੇ ਸਿੱਖਾਂ ਦੀ ਵੀ ਡਿਨਾਈ ਕੀਤਾ ਸੀ, ਤੋਂ ਬਾਅਦ ਜਦੋਂ ਹਿੰਦੂ ਕੋਡ ਬਿੱਲ ਦੇ ਥੱਲੇ ਉਹਨਾਂ ਨੇ ਸਿੱਖ, ਬੋਧੀ, ਜੈਨੀ, ਹਿੰਦੂ ਬਣਾਏ, ਫਿਰ ਪੰਜਾਬ 'ਚ ਵੀ ਸਿਰਫ 6 ਜਾਤਾਂ ਨੇ ਦਲਿਤਾਂ ਦੀਆਂ ਜਿਨ੍ਹਾਂ ਨੂੰ ਸਿੱਖ ਹੋਣ ਦੇ ਉੱਤੇ ਰਿਜ਼ਰਵੇਸ਼ਨ ਹੈ, ਸਾਰਿਆਂ ਨੂੰ ਨਹੀਂ ਹੈ, ਕਿਉਂਕਿ ਇਹਨਾਂ ਨੂੰ ਇਹ ਫੀਅਰ ਸੀ ਕਿ ਜੇ ਸਾਰਿਆਂ ਨੂੰ ਦਿੱਤਾ ਤੇ ਜਿਹੜੇ ਅੱਜ ਅਸੀਂ ਯੂਪੀ, ਬਿਹਾਰ, ਦੂਜੇ 'ਚ ਦਲਿਤ ਵਰਗ ਦੇ, ਇਹ ਤਾਂ ਸਿੱਖ ਬਣ ਜਾਣਗੇ। ਸੋ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਕੋਈ ਸਿਰਫ ਮੁਸਲਮਾਨਾਂ ਦੇ ਖਿਲਾਫ ਕੋਈ ਆਵਾਜ਼ ਨਹੀਂ ਹੈ, ਇਹ ਅਲਟੀਮੇਟਲੀ ਇਹ ਹਿੰਦੂਤਵਾ ਦਾ ਏਜੰਡਾ ਹੈ। ਸਿੱਖਾਂ, ਬੋਧੀਆਂ, ਜੈਨੀਆਂ ਨੂੰ ਡੈਥ ਕਿਸ ਨਾਲ ਮਾਰਨਾ ਔਰ ਮੁਸਲਮਾਨਾਂ, ਈਸਾਈਆਂ ਨੂੰ ਡੰਡਾ, ਤਲਵਾਰ, ਜਿਹਦੀ ਵੀ ਲੋੜ ਹੈ ਉਹਦੇ ਨਾਲ ਉਹਨਾਂ ਦੀ ਆਵਾਜ਼ ਬੰਦ ਕਰਨਾ। ਔਰ ਇਹ ਖਬਰ ਹੈ ਯੂਪੀ ਕੇ ਰਾਜਸਥਾਨ ਦੇ ਇੱਕ ਮਸਜਿਦ 'ਚ ਇੱਕ ਮੌਲਵੀ ਨੂੰ 5 ਦਿਨ ਹੋ ਗਏ ਡੰਡਿਆਂ ਨਾਲ ਹੀ ਕੁੱਟ-ਕੁੱਟ ਕੇ ਅੰਦਰ ਮਾਰ ਦਿੱਤਾ ਹੈ ਔਰ ਕੋਈ ਦੋਸ਼ੀ ਨਹੀਂ ਫੜਿਆ ਗਿਆ, ਔਰ ਉਹ ਸਾਡੇ ਨਾਲ ਵੀ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ ਜੀ, ਪੀ ਅਟੇਵਾਲ ਜੀ, ਐਂਡ ਇਸੇ ਤਰ੍ਹਾਂ ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ, ਐਂਡ ਫਿਰ ਸੋਨ ਮੱਲੀ ਜੀ, ਫਿਰ ਦਵਿੰਦਰ ਸਿੰਘ ਜੀ, ਔਰ ਅਮਰਜੀਤ ਸੈਣੀ ਜੀ, ਅਵਤਾਰ ਸਿੰਘ ਜੀ, ਪਰਮਿੰਦਰ ਸਿੰਘ ਜੀ, ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਤੁਸੀਂ ਇਹਨਾਂ ਦਾ ਮੈਸੇਜ ਦਾ ਵੈਸੇ ਤੁਸੀਂ ਜਵਾਬ ਤਾਂ ਦੇ ਦਿੱਤਾ, ਚਲੋ ਫਿਰ ਮੈਂ ਪੜ੍ਹਦੇ ਨਹੀਂ। ਡਾਕਟਰ ਸਾਹਿਬ, your prediction seems to come true and Canada might be the first country to recognize Khalistan. India should keep it up to make it happen. ਸੋ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਕਿ ਚੜ੍ਹਦੀ ਕਲਾ ਰੱਖਣ ਤੁਹਾਨੂੰ, ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਜੀ, ਗੁੱਡ ਜੌਬ, ਕੀਪ ਇਟ ਅਪ। ਔਰ ਅਮਰਜੀਤ ਸੈਣੀ, ਬੂਟਾ ਸਿੰਘ, ਫਿਰ ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਜੀ, ਵਿਲੇਜ FC ਲਿਖਿਆ ਉਹਨਾਂ ਨੇ, ਮਲਕੀਤ ਸਿੰਘ ਜੀ, ਕਾਫੀ ਸਾਰੇ ਮੈਸੇਜ ਨੇ। ਔਰ ਇਹ ਕਹਿੰਦੇ ਨੇ ਕਿ ਮੈਨੂੰ ਤੁਸੀਂ ਆਪਣਾ ਨੰਬਰ ਦਿਓ, ਤੁਹਾਨੂੰ ਕਹਿ ਰਹੇ ਨੇ। ਔਰ ਕਹਿ ਰਹੇ ਨੇ ਕਿ ਮੈਨੂੰ ਇੱਥੇ ਅਮਰੀਕਾ ਬੁਲਾਓ, 40 ਲੱਖ ਲੱਗਦਾ, ਡੋਂਕੀ ਲਾਉਂਦੇ ਆ, ਇੱਦਾਂ ਬਲਾ ਬਲਾ, ਸੋ ਮੈਨੀ ਮੈਸੇਜ ਇਹਨਾਂ ਦੇ। ਪਰ ਭਾਈ ਗੁਰਦੇਵ ਸਿੰਘ ਜੀ ਨੇ ਉਹਨਾਂ ਦਾ ਜਵਾਬ ਦੇ ਦਿੱਤਾ ਉਹਨਾਂ ਨੂੰ। ਮਲਕੀਤ ਸਿੰਘ ਜੀ, ਤੁਸੀਂ ਇਹ ਪ੍ਰੋਗਰਾਮ ਨਾ ਹੀ ਦੇਖਿਆ ਕਰੋ, ਇਹ ਨਾ ਹੋਏ ਡੋਂਕੀ ਲਾਉਂਦੇ ਇੰਡੀਆ ਦੀ ਜੇਲ੍ਹ 'ਚ ਹੋਵੋ ਤੁਸੀਂ। ਸਾਡੇ ਕੋਲ ਅਸੀਂ ਕੋਈ ਇੱਥੇ ਬੈਂਕ ਨਹੀਂ ਹੈ ਕਿ ਜਿਹਦੇ ਰਾਹੀਂ ਅਸੀਂ, ਔਰ ਨਾ ਹੀ ਅਸੀਂ ਕੋਈ ਇਸ ਕਿਸਮ ਦੇ ਨੂੰ ਸਪੋਰਟ ਕਰਦੇ ਹਾਂ। ਜੀ ਹਾਂ, ਜਿਹੜਾ ਤੁਸੀਂ ਸਿੱਖ ਹੋਣ ਦੇ ਨਾਤੇ ਜੇ ਸਮਝਦੇ ਹੋ ਕਿ ਕੌਮੀ ਘਰ ਖਾਲਿਸਤਾਨ ਦੀ ਅਹਿਮੀਅਤ ਹੈ ਤੇ ਇਹਨੂੰ ਪੈਸਿਆਂ ਦੇ ਨਾਲ ਨਾ ਜੋੜੋ, ਔਰ ਇਹ ਠੀਕ ਨਹੀਂ ਹੈ ਜੋ ਤੁਹਾਡੀ ਪਹੁੰਚ ਹੈ ਇਹ ਸਾਰੇ ਜੀ। ਅਜੇਪਾਲ ਸਿੰਘ ਜੀ, ਫਿਰ ਇਸ ਤਰ੍ਹਾਂ ਜਸਵੀਰ ਸਿੰਘ ਜੀ, ਜਤਿੰਦਰ ਸਿੰਘ ਜੀ, ਸਿੰਘ ਗਰਚਾ ਜੀ, ਸਤਨਾਮ ਢਿੱਲੋਂ ਜੀ। ਸੋ ਇਵੇਂ ਲੱਗਦਾ ਜਿਵੇਂ ਅਮਰੀਕਾ ਸਿੱਖਾਂ ਨਾਲ ਯੁੱਗ ਐਂਡ ਥਰੂ ਦੀ ਖੇਡ ਤੇ ਨਹੀਂ ਖੇਡ ਰਿਹਾ। ਸੋ ਇਸੇ ਤਰ੍ਹਾਂ ਵੀ ਧੋਖਾ ਤਾਂ ਨਹੀਂ ਕਰ ਰਿਹਾ। ਧੋਖਾ ਤੇ ਹਾਂਜੀ। ਮਨਦੀਪ ਬਾਜਵਾ ਜੀ, ਔਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ, ਇਹ ਕਹਿੰਦੇ ਨੇ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਓਨਲੀ ਹਾਲ ਆਜ਼ਾਦੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਔਲਖ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਐਂਡ ਧਰਮ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, TV4 ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਕੁਲਦੀਪ ਸਿੰਘ ਜੀ ਕਹਿੰਦੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਅਮਰੀਕਨ ਸਿੱਖਾਂ ਨੂੰ ਆਪਣੀ ਤਾਕਤ ਤੇ ਅਮਰੀਕਾ ਵਿੱਚ ਸਿੱਖਾਂ ਦੀ ਮਹੱਤਤਾ ਨੂੰ ਜ਼ੋਰਦਾਰ ਤਰੀਕੇ ਨਾਲ ਦੱਸਣ ਦੀ ਜ਼ਰੂਰਤ ਹੈ, ਜੋ ਅਮਰੀਕਨ ਸਰਕਾਰ ਨੂੰ ਆਪਣਾ ਹਿੰਦੁਸਤਾਨ ਪ੍ਰਤੀ ਸਖਤ ਰੁਖ ਅਪਣਾਉਣ ਦੀ ਮਜਬੂਰ ਹੋਣਾ ਪਵੇਗਾ। ਸੋ ਸਿੰਘ ਨਵਜੋਤ ਜੀ ਬਣੇ ਕਹਿੰਦੇ ਪੰਜਾਬ ਬਣੇਗਾ ਖਾਲਿਸਤਾਨ। ਫਿਰ ਇਸੇ ਤਰ੍ਹਾਂ ਸਿੰਘ ਨਵਜੋਤ ਐਂਡ ਕਮਲਜੀਤ ਸਿੰਘ ਜੀ ਹਾਂਜੀ ਕਹਿੰਦੇ ਨੇ ਲੁੱਕ ਇੰਡੀਅਨ ਜਸਟਿਸ who attacked on Salman Khan, suicide in police custody, and Kaur said guilty to 27% for Musewala case, but 4-6 already killed in this case, 2 in counter and 2 in jail. ਨਹੀਂ, ਇਹ ਵੀ ਉਹਨਾਂ ਨੇ ਜਿਹੜਾ ਜੇਲ੍ਹ 'ਚ ਸੁਸਾਈਡ ਦੀ ਕਹਾਣੀ ਬਣਾਈ ਹੈ, ਇਹ ਸਭ ਕਈ ਵਾਰੀ ਵਿਟਨੈਸ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ ਹੈ ਕਿ ਅਲਟੀਮੇਟਲੀ ਉਹ ਕਿਹਦੇ ਲਈ ਕੰਮ ਕਰ ਰਿਹਾ, ਉਹਦਾ ਭੇਤ ਨਾ ਖੋਲੇ। ਲਾਰੈਂਸ ਬਿਸ਼ਨੋਈ ਹੋਏ, ਦੂਜੇ ਹੋਣ, ਸਲਮਾਨ ਖਾਨ ਦੇ ਖਿਲਾਫ ਜਾਂ ਸਿੱਧੂ ਮੂਸੇਵਾਲਾ, ਜਾਂ ਇਹ ਸਾਰੇ ਇੰਡੀਅਨ ਏਜੰਸੀਆਂ ਦੇ ਹੀ ਕੰਮ ਕਰਦੇ ਨੇ। ਜਸਵੀਰ ਬਰਾਜ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਸਤਨਾਮ ਸਿੰਘ ਜੀ, ਬਲਵੀਰ ਸਿੰਘ ਟਵਾਣਾ ਜੀ, ਫਿਰ ਹਾਂਜੀ ਗੁਰਦੇਵ ਸਿੰਘ ਜੀ। TV ਦੇਖਣ ਵਾਲੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਕਮਲਜੀਤ ਸਿੰਘ ਜੀ ਕਹਿੰਦੇ ਕਿ your decision is good that no comment on Amritpal in the election until results, but some Panthik start speaking against those who were silent before. One thing is the Sikh issues are in focus again.
ਫਿਰ ਰਾਜਵਿੰਦਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੰਡੀਅਨ ਡਿਨਾਇਲ ਇਜ਼ ਐਕਚੁਅਲੀ ਕਲਾ ਵਰਤ ਰਹੀ ਹੈ, ਅਦਰਵਾਈਜ਼ ਵਰਲਡ ਵਾਈਡ ਕਵਰੇਜ ਵੀ ਗਾਟ ਵਾਜ਼ ਨਾਟ ਪੋਸੀਬਲ। ਫਿਰ ਇਸੇ ਤਰ੍ਹਾਂ ਖੜਕ ਸਿੰਘ ਜੀ ਵੀ ਹਾਂਜੀ ਉਹਨਾਂ ਨੇ ਵੀ ਮੈਸੇਜ ਨੇ ਉਹਨਾਂ ਦੇ ਇਹੀ ਖਾਲਸਾ ਜ਼ਿੰਦਾਬਾਦ ਆਜ਼ਾਦੀ ਹਾਲ ਆਪਣਾ ਰਾਜ ਖਾਲਸਾ ਆਜ਼ਾਦੀ ਜ਼ਿੰਦਾਬਾਦ ਨੇ ਲਿਖਿਆ ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਸਤਨਾਮ ਔਜਲਾ ਜੀ ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਮੈਸੇਜ ਹੈ ਇਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਖਾਲਸਾ ਹਲੀਮੀ ਰਾਜ ਵੱਡੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਮੁੜ ਬਖਸ਼ਿਸ਼ ਕਰ ਦਿਓ ਜੀ। ਔਰ ਸੁਖਵਿੰਦਰ ਸਿੰਘ ਜੀ ਫਿਰ ਇਸੇ ਤਰ੍ਹਾਂ ਹਾਂਜੀ ਮਿਸਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਬਾਹਰ ਰਹਿੰਦੇ ਸਿੱਖਾਂ ਨੂੰ ਆਪਣਾ ਇੱਕ ਅਜਿਹਾ ਤੰਤਰ ਤਿਆਰ ਕਰਨਾ ਪਵੇਗਾ ਜੋ ਇਹਨਾਂ ਦੇਸ਼ਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਵੇ। ਸੋ ਮਲਕੀ ਸਾਡੇ ਗੁਰਦੁਆਰਿਆਂ ਦਾ ਪਲੇਟਫਾਰਮ ਬੜਾ ਮਜ਼ਬੂਤ ਪਲੇਟਫਾਰਮ ਹੈ ਜਿੱਥੇ ਰੈਗੂਲਰਲੀ ਜਿਹੜੀ ਹੈ ਪ੍ਰੈਜ਼ੈਂਸ ਵੀ ਹੈ ਔਰ ਦੂਸਰੀ ਲੌਬੀ ਵੀ ਕਰਨ ਦੀ ਲੋੜ ਹੈ। ਪਰ ਬਹੁਤ ਵਾਰ ਸਾਡੇ ਗੱਲਾਂ ਜ਼ਿਆਦਾ ਕਰਦੇ ਨੇ, ਕੋਈ ਚਿੱਠੀ ਲਿਖਣ ਤੱਕ ਵੀ ਜਿਹੜਾ ਉਹਨੂੰ ਬਹੁਤ ਭਾਰ ਸਮਝਿਆ ਜਾਂਦਾ ਹੈ। ਸੋ ਇੱਥੇ ਜਿਹੜਾ ਅਲਟੀਮੇਟਲੀ ਕੰਮ ਲਿਖਤੀ ਹੁੰਦਾ ਹੈ ਕਿ ਵੀ ਤੁਸੀਂ ਕੀ ਪ੍ਰੈਜ਼ੈਂਟ ਕੀਤਾ, ਕਿੱਥੇ ਜਾ ਕੇ ਮਿਲੇ, ਕਿ ਇੱਥੇ ਤਾਂ ਗੁਰਦੁਆਰੇ ਸੱਦ ਕੇ ਪੈਸੇ ਦੇ ਕੇ ਉਹਨਾਂ ਨੂੰ ਜਕਾਰੇ ਗਜਾ ਕੇ ਇਹਦੇ ਨਾਲ ਹੀ ਆਪਣੀ ਫੋਟੋ ਦੇਖ ਕੇ ਖੁਸ਼ ਹੋ ਜਾਂਦੇ ਨੇ। ਇਹ ਲੌਬੀ ਨਹੀਂ ਹੁੰਦੀ। ਲੌਬੀ ਕਰਨ ਦਾ ਤਾਂ ਫਿਰ ਸਾਨੂੰ ਸਿੱਖਣਾ ਪਏਗਾ ਵੀ ਪੋਲੀਟੀਸ਼ੀਅਨ ਹਰ ਥਾਂ ਦੇ ਪੋਲੀਟੀਸ਼ੀਅਨ ਹੁੰਦੇ ਨੇ, ਉਹਨਾਂ ਨੂੰ ਤੁਹਾਨੂੰ ਜਿਹੜਾ ਆਪਣੇ ਧਿਆਨ ਆਪਣੇ ਜਿਹੜਾ ਕਾਜ਼ ਹੈ ਉਹਦੇ ਤੇ ਫੋਕਸ ਕਰਵਾਉਣਾ ਪੈਂਦਾ ਜੀ। ਸੁਰਬਕ ਮੁੰਦਰਾ ਜੀ ਹਰਦੀਪ ਸਿੰਘ ਜੀ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਔਰ ਫਿਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਜੀ ਨਿਹੰਗ ਸਿੰਘ ਜੀ ਐਸਕੋਰ ਜੀ ਈਵੀਐਮ ਹੈ ਤਾਂ ਮੋਦੀ ਹੀ ਮੁਮਕਿਨ ਹੈ। ਔਰ ਕੁਲਦੀਪ ਸਿੰਘ ਇਹ ਵੀ ਦੱਸ ਦਈ ਹੈ ਕਿ ਸਾਡੀ ਫਿਰ ਈਮੇਲ ਜਿਹੜੀ ਤੁਸੀਂ sos@tv84.tv ਦੱਸਦੇ ਹੋ ਉਸ ਦੇ ਉੱਤੇ ਸਾਨੂੰ ਕੁਝ ਮਿਲ ਨਹੀਂ ਰਿਹਾ ਹੈ ਕਿਉਂਕਿ ਮੈਂ ਜਦੋਂ ਟੈਸਟ ਵੀ ਪਾਈ ਤੇ ਉਹ ਸਾਡੇ ਤੱਕ ਨਹੀਂ ਪਹੁੰਚੀ। ਸੋ ਉਹਦੇ ਉੱਤੇ ਅਸੀਂ ਵਰਕਆਊਟ ਕਰਾਂਗੇ। ਕਾਫੀ ਕੁਝ ਸਾਡਾ ਵਿਗੜਿਆ ਹੋਇਆ ਹੈ। ਫੇਸਬੁੱਕ ਵੈਸੇ ਬਲੌਕ ਹੈ, ਸੋ ਤੁਸੀਂ ਜਿਹੜੇ YouTube ਤੇ ਸਾਡੇ ਵੀਰ ਭੈਣਾਂ ਆਉਂਦੇ ਹੋ ਲਾਈਵ ਵੀ ਕੋਸ਼ਿਸ਼ ਕਰੋ ਕਿ ਆਪਣੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਵੀ ਕਹੋ ਕਿ ਇਸ ਤੱਕ ਲਾਈਵ ਵੀ ਦੇਖਣ ਔਰ ਜਦੋਂ ਸੈਗਮੈਂਟਸ ਪੋਸਟ ਹੁੰਦੇ ਨੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਉਸ ਨੂੰ ਲਾਈਕ ਕਰੋ ਕਿਉਂਕਿ ਅਲਟੀਮੇਟਲੀ ਸਾਡਾ ਮਕਸਦ ਤੁਹਾਡੇ ਤੱਕ ਹੀ ਸੁਨੇਹਾ ਪਹੁੰਚਾਉਣਾ ਹੈ। ਤੇ ਜੇ ਤੁਹਾਡੇ ਤੱਕ ਪਹੁੰਚਦਾ ਹੈ ਤੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਅੱਗੋਂ ਤੁਸੀਂ ਘੱਟੋ ਘੱਟ 10 ਆਪਣੇ ਕਨੈਕਸ਼ਨਸ ਤੱਕ ਭੇਜੋ। ਇਹੀ ਸਾਡੇ ਕੋਲ ਤਰੀਕਾ ਬਚਿਆ, ਅਦਰਵਾਈਜ਼ ਸਾਡੀ ਆਵਾਜ਼ ਇੱਕ ਬੜੇ ਮਹਿਦੂਦ ਜੇ ਦਾਇਰਾਕਾਰ ਚ ਰਹਿ ਜਾਏਗੀ ਜੀ। ਕੁਲਦੀਪ ਸਿੰਘ ਜੀ ਕਹਿੰਦੇ ਰਾਹ ਭਾਵੇਂ ਸੁਖਾਲੇ ਨਹੀਂ, ਅਸੀਂ ਵੀ ਥੱਕੇ ਹਾਲੇ ਨਹੀਂ, ਅਖੀਰ ਫਤਿਹ ਗਿਜਾਵਾਂਗੇ ਜਦ ਖਾਲਿਸਤਾਨ ਬਣਾਵਾਂਗੇ, ਸਾਡੀ ਤਾਕਤ ਸਾਡੇ ਕਲਗੀਆਂ ਵਾਲੇ ਪਾਸ਼ਾ ਦਾ ਬਖਸ਼ਿਆ ਥਾਪੜਾ ਹੈ। ਸੋ ਤਾਏ ਮਿਆਨ ਜੀ ਬਿਲਕੁਲ ਠੀਕ ਫਰਮਾਇਆ। ਹਾਂਜੀ ਤਾਏ ਮਿਆਨ ਜੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਪਾਕਿਸਤਾਨ ਚੱਕਰ ਲਾਓ, ਬਾਬਾ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਜਾਓ ਐਂਡ ਸੈਕੰਡ ਤੁਹਾਡਾ ਪਤਾ ਨਹੀਂ ਕੀ ਪਹੁੰਚ ਕਰ ਪੰਜਾਬ ਨੂੰ ਆਓ, ਪਤਾ ਨਹੀਂ ਕੁਝ ਏਦਾਂ ਕਹਿੰਦੇ ਨੇ। ਔਰ ਸੁਰਿੰਦਰ ਤਾਲਿਬਾਨ ਮੀਆਂ ਸਾਹਿਬ ਜ਼ਰੂਰ ਰੱਬ ਨੇ ਚਾਹਿਆ ਤੇ ਬਹੁਤ ਜਲਦ ਇਹ ਅਸੀਂ ਗੁਰੂ ਕੇ ਦੀਦਾਰ ਕਰ ਸਕਾਂਗੇ। ਬਿਲਕੁਲ। ਕੁਲਦੀਪ ਕੌਰ ਜੀ ਐਂਡ ਬਲਜੀਤ ਵਰੈਰ ਜੀ, ਮਨਜੋਰ ਕੋਇਨੂਰ ਜੀ, ਫਿਰ ਸਨੂਪਾ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਰਮਨਦੀਪ ਕੌਰ ਜੀ ਆਈ ਥਿੰਕ ਇਫ ਮੋਦੀ ਸੇਜ਼ ਫॉर 1 term more ਖਾਲਿਸਤਾਨ ਵਿਲ ਬੀ ਰਿਐਲਿਟੀ ਫॉर sure। ਇਸ ਲਈ ਅਸੀਂ ਹਮੇਸ਼ਾ ਕਹਿੰਦੇ ਵੀ ਅਸੀਂ ਠੇਕੇ ਤੇ ਦੇ ਦਿੱਤਾ। ਹਾਂਜੀ ਤਾਏ ਮੇਨ ਕਹਿੰਦੇ ਨੇ ਕਿ ਖਾਲਿਸਤਾਨ ਬਣਨ ਤੋਂ ਬਾਅਦ ਪਾਕਿਸਤਾਨ ਕਰਤਾਰਪੁਰ ਸਿੱਖਾਂ ਨੂੰ ਗਿਫਟ ਕਰੇਗਾ ਇਨਸ਼ਾਅੱਲਾ। ਸੋ ਨਹੀਂ ਅਸੀਂ ਸਮਝਦੇ ਹਾਂ ਵੀ ਕਰਤਾਰਪੁਰ ਸਾਹਿਬ ਦੀ ਜਿਹੜੀ ਹੈ ਧਰਤੀ ਉਹ ਜਿੱਥੇ ਹੈ ਉੱਥੇ ਹੀ ਹੈ। ਅਸੀਂ ਪਾਕਿਸਤਾਨ ਦੇ ਨਾਲ ਖਾਲਿਸਤਾਨ ਦੇ ਇਹੋ ਜਿਹੇ ਸੰਬੰਧ ਚਾਹਾਂਗੇ ਬਣਾਵਾਂਗੇ ਤਾਂ ਕਿ ਅਮਰੀਕਾ ਕੈਨੇਡਾ ਵਾਂਗ ਸਾਡੇ ਫ੍ਰੀ ਬਾਰਡਰ ਹੋਣ ਔਰ ਆਉਣ ਜਾਣ ਖੁੱਲ੍ਹੇ। ਜਿਵੇਂ ਉਸ ਦੀ ਸਾਂਭ ਸੰਭਾਲ ਹੋ ਰਹੀ ਹੈ ਅਸੀਂ ਸਮਝਦੇ ਹਾਂ ਕਿ ਭਾਈ ਉਸ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ। ਹਰਪ੍ਰੀਤ ਸਿੰਘ ਜੀ ਫਿਰ ਇਸ ਤਰ੍ਹਾਂ ਤਾਇਮਨ ਜੀ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਨੇ ਦੋਨੋਂ ਪੰਜਾਬ ਦੇ ਲੋਕਾਂ ਨੂੰ ਹੁਣ ਬਹੁਤ ਕਲੋਜ਼ ਕਰ ਦਿੱਤਾ। ਹਾਂ ਇਸੇ ਲਈ ਉਹਨਾਂ ਨੇ ਜਿਹੜਾ ਉਹ ਪਾਸਪੋਰਟ ਦੀ ਸ਼ਰਤ ਇੰਡੀਅਨਸ ਨੇ ਜ਼ਰੂਰੀ ਰੱਖੀ ਹੋਈ ਹੈ, ਜਿਹੜਾ ਪਾਕਿਸਤਾਨ ਨਹੀਂ ਸੀ ਚਾਹੁੰਦਾ, ਸਿੱਖ ਵੀ ਨਹੀਂ ਚਾਹੁੰਦੇ। ਜੇ ਇਹ ਸ਼ਰਤ ਨਾ ਹੋਏ ਤਾਂ ਰੋਜ਼ ਦਾ 50,000 ਬੰਦਾ ਕਰਤਾਰਪੁਰ ਸਾਹਿਬ ਗਿਆ ਹੁੰਦਾ। ਲੇਕਿਨ ਇਹਨਾਂ ਨੇ ਔਰ ਜਿਹੜੇ ਫਿਰ ਜਾ ਕੇ ਵੀ ਆਉਂਦੇ ਨੇ ਉਹਨਾਂ ਨੂੰ ਇੰਨਾ ਹਰਾਸ ਕਰਦੇ ਨੇ। ਕੁਛ ਮੈਨੂੰ ਦੱਸ ਰਹੇ ਸੀ ਕਿ ਈਵਨ ਜਿਹੜੇ ਉੱਥੋਂ ਪ੍ਰਸ਼ਾਦ ਲਿਆਉਂਦੇ ਨੇ ਜਾਂ ਮਿੱਟੀ ਉਹ ਵੀ ਕੁੱਤਿਆਂ ਨੂੰ ਸੰਘਾ ਰਹੇ ਹੁੰਦੇ ਨੇ, ਉਹਨਾਂ ਨੂੰ ਵੀ ਜਿਹੜਾ ਉਹ ਬੇਅਦਬ ਕਰਨ ਦੀ ਕੋਸ਼ਿਸ਼ ਕਰਦੇ ਨੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਆਪਣੇ ਵੀਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਅੱਛੇ ਬੜੇ ਪਿਆਰੇ ਮੈਸੇਜ ਤੁਸੀਂ ਭੇਜਣੇ ਸੀ ਭੇਜਦੇ ਰਹਾਂ। ਸੋ ਹੁਣ ਆਪਾਂ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨ ਆ ਗਿਆ ਦੋ ਦੇਖਦੇ ਰਹੋ TV 84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।